ਅਗਲੀ ਖਬਰ ਅਲਾਸਕਾ ਤੋਂ ਆ ਰਹੀ ਆ, ਜਿੱਥੇ ਕਿ ਇੱਕ ਗਲੇਸ਼ੀਅਰ ਬੇਸਨ ਉਹਦੇ ਨਾਲ ਪੂਰੀ ਫਲੱਡਿੰਗ ਹੋਈ ਆ, ਜਿਹਦੇ ਨਾਲ ਬਹੁਤ ਸਾਰੀਆਂ ਸਟਰਕਚਰਸ ਖਰਾਬ ਹੋ ਗਈਆਂ ਹੈਗੀਆਂ। ਯੂਨੀਓ ਜੋ ਕੈਪੀਟਲ ਆ ਅਲਾਸਕਾ ਦੀ, ਉੱਥੇ ਲੋਕਲ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਰੈਕਡ ਬ੍ਰੇਕਿੰਗ ਰਿਵਰ ਫਲੱਡਿੰਗ ਹੋਈ ਆ, ਬਹੁਤ ਜ਼ਿਆਦਾ ਉੱਥੇ ਜੋ ਫਲੱਡਿੰਗ ਹੋਈ ਆ, ਜਿਹਦੇ ਨਾਲ ਦੋ ਸਟਰਕਚਰ ਜਿਹੜੀਆਂ ਆਲਰੇਡੀ ਪਾਣੀ ਦੇ ਵਿੱਚ ਹੜ ਗਈਆਂ ਆ। ਵੱਡੇ ਵੱਡੇ ਇਹ ਘਰ ਸੀਗੇ। ਸਿਟੀ ਆਫੀਸ਼ੀਅਲਸ ਨੇ ਐਮਰਜੈਂਸੀ ਕੱਲ ਡਿਕਲੇਅਰ ਕੀਤੀ ਆ। ਜੋ ਉਹਨਾਂ ਦਾ ਮੈਂਡਨਹੈਲ ਦਰਿਆ ਹੈਗਾ ਆ, ਕਹਿੰਦੇ ਵੀ ਉਹਦੇ ਜਿਹੜੇ ਕੰਢੇ ਆ ਉਹ ਬੜੇ ਅਨਸਟੇਬਲ ਹੈਗੇ ਆ। ਬਹੁਤ ਸਾਰੀਆਂ ਸਟਰੀਟਾਂ ਵੀ ਜੋ ਬਲੌਕ ਕਰ ਦਿੱਤੀਆਂ ਗਈਆਂ ਸਿਟੀ ਵੱਲੋਂ। ਸਿਟੀ ਐਂਡ ਬੋਰੋ ਆਫ ਜੋਨੀਓ ਜੋ ਆ, ਉੱਥੇ ਇਹ ਪ੍ਰੈਸ ਰਿਲੀਜ਼ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ। ਕਹਿੰਦੇ ਭਈ ਇਸ ਗਲੇਸ਼ੀਅਰ ਫਟਣ ਦੇ ਨਾਲ ਇੰਨੀ ਜ਼ਿਆਦਾ ਜੋ ਫਲੱਡਿੰਗ ਹੋਈ ਆ, ਪੂਰੀ ਤਰ੍ਹਾਂ ਦੇ ਨਾਲ ਉੱਥੇ ਦਾ ਰੈਕਡ ਟੁੱਟਿਆ ਹੈਗਾ। ਇੱਕ ਜੋ ਲੇਕ ਆ ਉਹਦੇ ਵਿੱਚ ਪਾਣੀ 14.97 ਫੀਟ ਤੱਕ ਚਲਾ ਗਿਆ, 15 ਫੁੱਟ ਦੇ ਕਰੀਬ ਚਲਾ ਗਿਆ। ਤੇ ਕਹਿੰਦੇ ਭਈ ਇਹ ਪਹਿਲੇ ਜਿਹੜਾ ਰੈਕਡ ਸੀਗਾ 2016 ਦਾ 11.99, ਉਹਦੇ ਨਾਲੋਂ ਕਿਤੇ ਵੱਧ ਹੈਗਾ। ਪਰ ਐਤਵਾਰ ਰਾਤ ਨੂੰ ਇਹ 7 ਫੁੱਟ ਦੇ ਕਰੀਬ ਲੋਅਰ ਹੋ ਗਿਆ ਤੇ ਹੁਣ ਲਗਭਗ 6 ਫੁੱਟ ਦੇ ਉੱਤੇ ਚੱਲ ਰਿਹਾ ਹੈਗਾ, ਜੋ ਪਾਣੀ ਓਵਰਫਲੋ ਉਸ ਲੇਕ ਦੇ ਵਿੱਚੋਂ ਚੱਲ ਰਿਹਾ। ਤੇ ਯੂਟਿਲਿਟੀਜ਼ ਬਹੁਤ ਸਾਰੇ ਏਰੀਏ ਦੇ ਵਿੱਚ ਚਲਾ ਗਈਆਂ ਸੀਆਂ, ਹੁਣ ਉਹਨਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਹੈਗਾ। ਸੋ ਇਹ ਪਹਿਲੀ ਵਾਰੀ ਕਹਿੰਦੇ ਵੀ ਇੰਨਾ ਜ਼ਿਆਦਾ ਨੁਕਸਾਨ ਆ ਇਹ ਅਲਾਸਕਾ ਦੇ ਵਿੱਚ, ਜੋ ਇਹ ਦਰਿਆ ਆ ਉਹਦੇ ਕੰਢੇ ਦੇ ਉੱਤੇ ਜੋ ਪ੍ਰਾਪਰਟੀਆਂ ਆ ਉਹਨਾਂ ਨੂੰ ਹੋਇਆ ਹੈਗਾ। ਜੀ, ਗਲੇਸ਼ੀਅਲ ਆਊਟਬਰਸਟ ਫਲੱਡਸ ਉਹਨਾਂ ਨੂੰ ਆਖਦੇ ਆ ਜਦੋਂ ਗਲੇਸ਼ੀਅਰਸ ਮੈਲਟ ਕਰ ਜਾਂਦੇ ਆ ਤੇਜ਼ੀ ਦੇ ਨਾਲ, ਤੇ ਸੈਂਕੜੇ ਹੀ ਜਿਹੜੇ ਕਹਿ ਲਓ ਵੀ ਥਾਊਜ਼ੈਂਡਸ ਆਫ ਗੈਲਨਸ ਆਫ ਵਾਟਰ ਜਿਹੜਾ ਆ ਨਾਲ ਦੇ ਦਰਿਆਵਾਂ ਦੇ ਵਿੱਚ ਤੇ ਝੀਲਾਂ ਦੇ ਵਿੱਚ ਪਹੁੰਚ ਜਾਂਦਾ ਆ। ਤੇ ਫਿਰ ਉਹਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਫਰਕ ਉੱਥੇ ਜਦੋਂ ਪਾਣੀ ਆਉਂਦਾ ਤੇ ਓਬਵੀਅਸਲੀ ਉਹਨਾਂ ਦਾ ਰਹਿਣ ਸਹਿਣ ਦੇ ਉੱਤੇ ਅਸਰ ਆ ਉਹ ਪੈ ਜਾਂਦਾ ਹੈਗਾ ਆ। ਇੱਥੋਂ ਤੱਕ ਕਿ ਇਹ ਤਾਂ ਅਲਾਸਕਾ ਦੇ ਵਿੱਚ ਦੇਖਦੇ ਹਾਂ, ਉੱਧਰ ਹਿਮਾਲਿਆਸ ਦੇ ਵਿੱਚ ਵੀ ਇੱਦਾਂ ਦੀ ਸਥਿਤੀ ਕਈ ਥਾਵਾਂ ਦੇ ਉੱਤੇ ਬਣੀ ਆ। ਆਪਾਂ ਹੁਣ ਰੀਸੈਂਟਲੀ ਪੰਜਾਬ ਦੇ ਹੜ੍ਹ ਦੇਖੇ ਆ, ਬਹੁਤ ਤੇਜ਼ ਮੀਂਹ ਤੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜਾ ਆਉਣਾ ਹਿਮਾਚਲ ਥਾਣੀ ਜਦੋਂ ਆ ਰਿਹਾ ਸੀਗਾ, ਤਾਂ ਉਹਦਾ ਸਾਰਾ ਸਿੱਟਾ ਜਿਹੜਾ ਇਵੈਂਚੁਅਲੀ ਭੁਗਤਣਾ ਜਿਹੜਾ ਉਹ ਪਿਆ ਸੀ। ਕਹਿੰਦੇ ਵੀ ਇੰਡੀਆ, ਪਾਕਿਸਤਾਨ, ਪੇਰੂ ਤੇ ਚੀਨ, ਇਹ ਚਾਰੇ ਮੁਲਕ ਇਸ ਟਾਈਮ ਅਜਿਹੀਆਂ ਹੀ ਗਲੇਸ਼ੀਅਰਸ ਮੈਲਟ ਦੇ ਵਿੱਚੋਂ ਲੰਘ ਰਹੇ ਆ। ਅਗਲੀ ਖਬਰ ਅਲਾਸਕਾ ਤੋਂ ਆ ਰਹੀ ਆ, ਜਿੱਥੇ ਕਿ ਇੱਕ ਗਲੇਸ਼ੀਅਰ ਬੇਸਨ ਉਹਦੇ ਨਾਲ ਪੂਰੀ ਫਲੱਡਿੰਗ ਹੋਈ ਆ, ਜਿਹਦੇ ਨਾਲ ਬਹੁਤ ਸਾਰੀਆਂ ਸਟਰਕਚਰਸ ਖਰਾਬ ਹੋ ਗਈਆਂ ਹੈਗੀਆਂ। ਯੂਨੀਓ ਜੋ ਕੈਪੀਟਲ ਆ ਅਲਾਸਕਾ ਦੀ, ਉੱਥੇ ਲੋਕਲ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਰੈਕਡ ਬ੍ਰੇਕਿੰਗ ਰਿਵਰ ਫਲੱਡਿੰਗ ਹੋਈ ਆ, ਬਹੁਤ ਜ਼ਿਆਦਾ ਉੱਥੇ ਜੋ ਫਲੱਡਿੰਗ ਹੋਈ ਆ, ਜਿਹਦੇ ਨਾਲ ਦੋ ਸਟਰਕਚਰ ਜਿਹੜੀਆਂ ਆਲਰੇਡੀ ਪਾਣੀ ਦੇ ਵਿੱਚ ਹੜ ਗਈਆਂ ਆ। ਵੱਡੇ ਵੱਡੇ ਇਹ ਘਰ ਸੀਗੇ। ਸਿਟੀ ਆਫੀਸ਼ੀਅਲਸ ਨੇ ਐਮਰਜੈਂਸੀ ਕੱਲ ਡਿਕਲੇਅਰ ਕੀਤੀ ਆ। ਜੋ ਉਹਨਾਂ ਦਾ ਮੈਂਡਨਹੈਲ ਦਰਿਆ ਹੈਗਾ ਆ, ਕਹਿੰਦੇ ਵੀ ਉਹਦੇ ਜਿਹੜੇ ਕੰਢੇ ਆ ਉਹ ਬੜੇ ਅਨਸਟੇਬਲ ਹੈਗੇ ਆ। ਬਹੁਤ ਸਾਰੀਆਂ ਸਟਰੀਟਾਂ ਵੀ ਜੋ ਬਲੌਕ ਕਰ ਦਿੱਤੀਆਂ ਗਈਆਂ ਸਿਟੀ ਵੱਲੋਂ। ਸਿਟੀ ਐਂਡ ਬੋਰੋ ਆਫ ਜੋਨੀਓ ਜੋ ਆ, ਉੱਥੇ ਇਹ ਪ੍ਰੈਸ ਰਿਲੀਜ਼ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ। ਕਹਿੰਦੇ ਭਈ ਇਸ ਗਲੇਸ਼ੀਅਰ ਫਟਣ ਦੇ ਨਾਲ ਇੰਨੀ ਜ਼ਿਆਦਾ ਜੋ ਫਲੱਡਿੰਗ ਹੋਈ ਆ, ਪੂਰੀ ਤਰ੍ਹਾਂ ਦੇ ਨਾਲ ਉੱਥੇ ਦਾ ਰੈਕਡ ਟੁੱਟਿਆ ਹੈਗਾ। ਇੱਕ ਜੋ ਲੇਕ ਆ ਉਹਦੇ ਵਿੱਚ ਪਾਣੀ 14.97 ਫੀਟ ਤੱਕ ਚਲਾ ਗਿਆ, 15 ਫੁੱਟ ਦੇ ਕਰੀਬ ਚਲਾ ਗਿਆ। ਤੇ ਕਹਿੰਦੇ ਭਈ ਇਹ ਪਹਿਲੇ ਜਿਹੜਾ ਰੈਕਡ ਸੀਗਾ 2016 ਦਾ 11.99, ਉਹਦੇ ਨਾਲੋਂ ਕਿਤੇ ਵੱਧ ਹੈਗਾ। ਪਰ ਐਤਵਾਰ ਰਾਤ ਨੂੰ ਇਹ 7 ਫੁੱਟ ਦੇ ਕਰੀਬ ਲੋਅਰ ਹੋ ਗਿਆ ਤੇ ਹੁਣ ਲਗਭਗ 6 ਫੁੱਟ ਦੇ ਉੱਤੇ ਚੱਲ ਰਿਹਾ ਹੈਗਾ, ਜੋ ਪਾਣੀ ਓਵਰਫਲੋ ਉਸ ਲੇਕ ਦੇ ਵਿੱਚੋਂ ਚੱਲ ਰਿਹਾ। ਤੇ ਯੂਟਿਲਿਟੀਜ਼ ਬਹੁਤ ਸਾਰੇ ਏਰੀਏ ਦੇ ਵਿੱਚ ਚਲਾ ਗਈਆਂ ਸੀਆਂ, ਹੁਣ ਉਹਨਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਹੈਗਾ। ਸੋ ਇਹ ਪਹਿਲੀ ਵਾਰੀ ਕਹਿੰਦੇ ਵੀ ਇੰਨਾ ਜ਼ਿਆਦਾ ਨੁਕਸਾਨ ਆ ਇਹ ਅਲਾਸਕਾ ਦੇ ਵਿੱਚ, ਜੋ ਇਹ ਦਰਿਆ ਆ ਉਹਦੇ ਕੰਢੇ ਦੇ ਉੱਤੇ ਜੋ ਪ੍ਰਾਪਰਟੀਆਂ ਆ ਉਹਨਾਂ ਨੂੰ ਹੋਇਆ ਹੈਗਾ। ਜੀ, ਗਲੇਸ਼ੀਅਲ ਆਊਟਬਰਸਟ ਫਲੱਡਸ ਉਹਨਾਂ ਨੂੰ ਆਖਦੇ ਆ ਜਦੋਂ ਗਲੇਸ਼ੀਅਰਸ ਮੈਲਟ ਕਰ ਜਾਂਦੇ ਆ ਤੇਜ਼ੀ ਦੇ ਨਾਲ, ਤੇ ਸੈਂਕੜੇ ਹੀ ਜਿਹੜੇ ਕਹਿ ਲਓ ਵੀ ਥਾਊਜ਼ੈਂਡਸ ਆਫ ਗੈਲਨਸ ਆਫ ਵਾਟਰ ਜਿਹੜਾ ਆ
ਨਾਲ ਦੇ ਦਰਿਆਵਾਂ ਦੇ ਵਿੱਚ ਤੇ ਝੀਲਾਂ ਦੇ ਵਿੱਚ ਪਹੁੰਚ ਜਾਂਦਾ ਆ ਤੇ ਫਿਰ ਉਹਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਫਰਕ ਉੱਥੇ ਜਦੋਂ ਪਾਣੀ ਆਉਂਦਾ ਹੈ ਤੇ ਆਬਵੀਅਸਲੀ ਉਹਨਾਂ ਦਾ ਰਹਿਣ ਸਹਿਣ ਦੇ ਉੱਤੇ ਅਸਰ ਆ ਉਹ ਪੈ ਜਾਂਦਾ ਹੈਗਾ ਆ। ਇੱਥੋਂ ਤੱਕ ਕਿ ਇਹ ਤਾਂ ਅਲਾਸਕਾ ਦੇ ਵਿੱਚ ਦੇਖਦੇ ਆ, ਉਧਰ ਹਿਮਾਲਿਆਸ ਦੇ ਵਿੱਚ ਵੀ ਇਦਾਂ ਦੀ ਸਥਿਤੀ ਕਈ ਥਾਵਾਂ ਦੇ ਉੱਤੇ ਬਣੀ ਆ। ਆਪਾਂ ਹੁਣ ਰੀਸੈਂਟਲੀ ਪੰਜਾਬ ਦੇ ਹੜ੍ਹ ਦੇਖੇ ਆ, ਬਹੁਤ ਤੇਜ਼ ਮੀਂਹ ਤੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜਾ ਆਉਣਾ ਹਿਮਾਚਲ ਥਾਣੀ ਜਦੋਂ ਆ ਰਿਹਾ ਸੀਗਾ ਤਾਂ ਉਹਦਾ ਸਾਰਾ ਸਿੱਟਾ ਜਿਹੜਾ ਇਵੈਂਚੁਅਲੀ ਭੁਗਤਣਾ ਜਿਹੜਾ ਉਹ ਪਿਆ ਸੀ। ਕਹਿੰਦੇ ਵੀ ਇੰਡੀਆ, ਪਾਕਿਸਤਾਨ, ਪੇਰੂ ਤੇ ਚੀਨ ਇਹ ਚਾਰੇ ਮੁਲਕ ਇਸ ਟਾਈਮ ਅਜਿਹੀਆਂ ਹੀ ਗਲੇਸ਼ੀਅਰਸ ਮੈਲਟ ਦੇ ਵਿੱਚੋਂ ਲੰਘ ਰਹੇ ਆ।